बिस्मिल्लाहिर्रहमानिर्रहीम। लै भी सज्जनों ते मित्रों अस्सलाम वालेकुम। सारे दोस्तों नूं, सुनने वालियां नूं, देखने वालियां नूं मेरी तरफों सलाम। इंसान की जिंदगी का पता कोई नहीं हुंदा, किसी बहाने दे नाल ही मुलाकात हुंदी आ। मेरी दुआ कि अल्लाह तबारक तआला सारे सुन वेखण वालियां दे माल जान ईमान रिज़्क च बरकतां अता फरमावे, सारियां नूं खुश रखे, खुशियां वेखणियां नसीब करे, सारियां दे गम दूर करे अल्लाह पाक। लै भी भराओ, तुहाडी हौसला अफजाई का शुक्रिया, जिहड़ी तुसीं हौसला अफजाई करदे आ, इस तरह करते रहा जे। अज दी कहानी है पुराने वक्तां दे दौर दी। पुराने वक्तां दे विच तुहानूं पता होना चाहिए, आरे नहीं सी लगे हुंदे ते लकड़ां हत्थ नाल चीरदे हुंदे सी, उहनूं बोलदे हुंदे सी फरनाई। फरनाई दे नाल लकड़ां चीरदे हुंदे सी। ਉਹ जंगल ਦੇ ਵਿੱਚੋਂ ਤਰੀਕਾਕਾਰ ਇਹ ਹੁੰਦਾ ਸੀ ਵੀ ਜੰਗਲ ਦੇ ਵਿੱਚੋਂ ਦਰਖਤ ਜਦੋਂ ਪੱਟਣਾ ਨਾ, ਪੱਟ ਕੇ ਤੇ ਉੱਥੇ ਹੀ ਸਿੱਟ ਦੇਣਾ ਤੇ ਆਰੇ ਵਾਲਿਆਂ ਨੂੰ ਕਹਿ ਦੇਣਾ, ਜ਼ਿਮੀਂਦਾਰ ਨੇ ਜਿਹਦੀ ਲੱਕੜ ਹੋਣੀ ਜਾਂ ਆਰੇ ਵਾਲਿਆਂ ਨੇ ਮੁੱਲ ਲੈਣੀ, ਤੇ ਉਹਨਾਂ ਨੇ ਉੱਥੋਂ ਲੱਕੜ ਉੱਦਾਂ ਨਹੀਂ ਸੀ ਚੱਕ ਕੇ ਲਿਆਉਂਦੇ ਹੁੰਦੇ। ਉਹ ਜੰਗਲ ਦੇ ਵਿੱਚ ਹੀ ਪਈ ਰਹਿਣੀ, ਉੱਥੇ ਆਰੇ ਵਾਲਿਆਂ ਨੇ ਚਲੇ ਜਾਣਾ, ਆਰੇ ਦੇ ਨਾਲ ਮੁੱਢ ਲਾਉਣਾ, ਉਹਦੇ ਮੋਛੇ ਲਾਉਣੇ, ਲਾ ਕੇ ਤੇ ਇੱਕ ਪਾਸੇ ਖੱਡਾ ਮਾਰ ਕੇ ਇੱਕ ਪਾਸੇ ਉਹ ਖੱਡੇ 'ਚ ਸਿੱਟ ਦੇਣੀ, ਦੂਸਰਾ ਪਾਸਾ ਉੱਚਾ ਖੜਾ ਹੋ ਜਾਣਾ ਲੱਕੜ ਦਾ। ਜਦੋਂ ਖੜੀ ਹੋ ਜਾਣੀ ਤੇ ਫਰਨਾਈ ਹੁੰਦੀ ਸੀ, ਦੋਨਾਂ ਪਾਸੇ ਲੱਕੜਾਂ ਲਾਈਆਂ ਹੁੰਦੀਆਂ ਸੀ, ਇੱਕ ਇੱਧਰ ਵੀ ਡੰਡਾ ਇੱਧਰ ਵੀ, ਵਿਚਾਲੇ ਆਰਾ ਚੱਲਦਾ ਹੁੰਦਾ ਸੀ, ਦੋ ਜਣਿਆਂ ਨੇ ਇੱਦਾਂ ਖਿੱਚਣਾ ਉਹ, ਤੇ ਇਸ ਤਰੀਕੇ ਨਾਲ ਉਹ ਸ਼ਤੀਰ ਤੇ ਬਾਲੇ ਜ਼ਿਆਦਾ ਚੀਰਦੇ ਹੁੰਦੇ ਸੀ। ਉੱਥੋਂ ਹੀ ਚੀਰ ਕੇ ਜੰਗਲ ਦੇ ਵਿੱਚੋਂ ਲੱਕੜ ਤੇ ਫੇਰ ਲੈ ਕੇ ਜਾਂਦੇ ਸੀ ਘਰ। ਕਸ਼ਮੀਰ ਦਾ ਠੰਡਾ ਇਲਾਕਾ ਸੀ ਤੇ ਦੋ ਭਰਾ ਮਿਸਤਰੀਆਂ ਦਾ ਕੰਮ ਕਰਦੇ ਸੀ, ਦੋਨੇ ਜਾਂਦੇ ਹੁੰਦੇ ਸੀ ਚੀਰਨ ਵਾਸਤੇ ਲੱਕੜਾਂ। ਆਰਾ ਲੈ ਕੇ ਉਹਨਾਂ ਨੇ ਜਾਣਾ, ਰੋਜ਼ਾਨਾ ਜਾ ਕੇ ਲੱਕੜ ਚੀਰਨੀ। ਜਦੋਂ ਚੀਰ ਕੇ ਉਹਨਾਂ ਨੇ ਜਿੱਥੇ ਦਿਨ ਛਿਪਣਾ, ਉੱਥੇ ਉਹਨਾਂ ਨੇ ਕੰਮ ਛੱਡ ਕੇ ਆਪਣਾ ਆਰਾ ਚੱਕਣਾ ਤੇ ਘਰ ਨੂੰ ਆ ਜਾਣਾ। ਮਸਲਾ ਉਹਨਾਂ ਨਾਲ ਇਹ ਪੇਸ਼ ਆ ਗਿਆ ਕਿ ਜਦੋਂ ਉਹ ਘਰ ਆ ਜਾਣਾ ਉਹਨਾਂ ਨੇ, ਤੇ ਜੰਗਲ, ਕਸ਼ਮੀਰ ਦੇ ਜੰਗਲਾਂ 'ਚ ਅਕਸਰ ਬਾਗਾਤ ਵੀ ਹੈਗੇ ਨੇ, ਉੱਥੇ ਸੇਬ ਵਗੈਰਾ, ਫਲ ਫਰੂਟ ਇੱਦਾਂ ਦੇ ਬਾਗਾਤ ਵਗੈਰਾ ਹੈਗੇ ਨੇ, ਤੇ ਬਾਂਦਰ ਬੜੇ ਰਹਿੰਦੇ ਆ ਉੱਥੇ। ਤੇ ਜਿੰਨਾ ਚਿਰ ਕੰਮ ਕਰਦੇ ਹੁੰਦੇ ਸੀ, ਬਾਂਦਰਾਂ ਨੇ ਆ ਕੇ ਉਹਨਾਂ ਦੇ ਨਾਲ ਸ਼ਰਾਰਤਾਂ ਵੀ ਕਰਦੇ ਰਹਿਣਾ। ਉਹਨਾਂ ਚਲੋ ਆਪਣੀ ਉਹਨਾਂ ਚਿਰ ਤਾਂ ਰਖਵਾਲੀ ਕੀਤੀ ਰੱਖਣੀ ਰੋਟੀ ਪਾਣੀ ਦੀ। ਜਦੋਂ ਉਹਨਾਂ ਨੇ ਚਲੇ ਜਾਣਾ ਤੇ ਪਿੱਛੋਂ ਬਾਂਦਰਾਂ ਨੇ ਨਾ ਆ ਕੇ ਰਾਤ ਗੁਜ਼ਾਰਨੀ ਉੱਥੇ, ਵੀ ਬੰਦੇ ਇੱਥੇ ਕੀ ਕਰਦੇ ਆ। ਉਹਨਾਂ ਨੇ ਲੱਕੜ ਦੇ ਉੱਤੇ ਆ ਕੇ ਤੇ ਉਹ ਬੰਦਿਆਂ ਦੀਆਂ ਨਕਲਾਂ ਲਾਉਣੀਆਂ, ਰਾਤ ਨੂੰ ਉੱਤੇ ਬਹਿ ਜਾਣਾ ਤੇ ਉੱਤੇ ਆ ਕੇ ਉਹਦੇ ਟੱਟੀ ਪਿਸ਼ਾਬ ਕਰ ਦੇਣਾ ਲੱਕੜ ਦੇ। ਇਹ ਜਿਹੜੇ ਬਾਂਦਰ ਹੁੰਦੇ ਸੀ, ਤੇ ਦੋਨੇ ਭਰਾ ਪਰੇਸ਼ਾਨ ਹੋ ਗਿਆ ਵੀ ਆ ਸਵੇਰੇ ਸਵੇਰੇ ਆਉਣਾ ਤੇ ਪਹਿਲੇ ਵਿਚਾਰਿਆਂ ਨੂੰ ਪਾਣੀ ਭਰ ਕੇ ਲਿਆਉਣਾ, ਨਦੀ ਤੋਂ ਲਿਆ ਕੇ ਉਹਨੂੰ ਲੱਕੜ ਨੂੰ ਧੋਣਾ, ਉਹ ਗੰਦ ਧੋਣਾ, ਤੋਂ ਧੋ ਕੇ ਫਿਰ ਉਹਨਾਂ ਨੇ ਕੰਮ ਸ਼ੁਰੂ ਕਰਨਾ। ਬੜੇ ਪਰੇਸ਼ਾਨ ਹੋ ਗਏ। ਕਾਫੀ ਅਰਸਾ ਇੱਦਾਂ ਹੀ ਕਰਦੇ ਰਹੇ। ਅਖੀਰ ਪਰੇਸ਼ਾਨੀ ਉਹਨਾਂ ਨੇ ਇੱਕ ਸਿਆਣੇ ਬੰਦੇ ਨੂੰ ਗੱਲ ਕੀਤੀ, ਕਹਿਣ ਲੱਗਾ ਯਾਰ ਇੱਦਾਂ ਹੁੰਦੀ ਆ ਸਾਡੇ ਨਾਲ, ਤੇ ਅਸੀਂ ਤਾਂ ਬੜੇ ਤੰਗ ਆ ਗਏ ਆ, ਕੰਮ ਕਰਦੇ ਆ ਲੇਕਿਨ ਸਵੇਰੇ ਸਵੇਰੇ ਜਾ ਕੇ ਗੰਦ ਧੋਣਾ ਪੈਂਦਾ ਉੱਥੋਂ ਬਾਂਦਰਾਂ ਦਾ, ਤੇ ਫਿਰ ਜਾ ਕੇ ਸਾਡਾ ਕੰਮ ਸ਼ੁਰੂ ਹੁੰਦਾ ਹੈ। ਕੋਈ ਸਾਨੂੰ ਹੱਲ ਦੱਸੋ। ਉਹ ਕਹਿੰਦਾ ਵੀ ਹੱਲ ਤਾਂ ਹੈ ਹੀ ਸੌਖਾ ਇਹਦਾ। ਕਹਿੰਦਾ ਕੀ? ਕਹਿੰਦਾ ਤੁਸੀਂ ਇੱਦਾਂ ਕਰੋ ਵੀ ਇੱਕ ਫਾਨਾ ਬਣਾ ਲਓ, ਇੱਕ ਲੱਕੜੀ ਬਣਾ ਲਓ ਜਿਹੜੀ ਉੱਤੋਂ ਮੋਟੀ ਹੋਵੇ ਥੱਲੋਂ ਪਤਲੀ ਹੋਵੇ, ਉਹ ਫਾਨਾ ਬਣਾ ਕੇ ਤੇ ਰੱਖ ਲਓ ਕੋਲ। ਸ਼ਾਮ ਨੂੰ ਜਦੋਂ ਤੁਸੀਂ ਲੱਕੜ ਚੀਰਨੀ ਆ ਤੇ ਉਹ ਅੱਧ ਤੋਂ ਜ਼ਿਆਦਾ ਚੀਰ ਦੇਣੀ ਆ, ਐਵੇਂ ਥੋੜ੍ਹੀ ਜਿਹੀ ਜੁੜੀ ਹੋਈ ਰਹਿ ਜੇ, ਤੇ ਉਸ ਲੱਕੜ ਦੇ ਵਿੱਚ ਨਾ ਉੱਤੇ ਫਾਨਾ ਫਸਾ ਦਿਆ ਜੇ, ਇੰਨਾ ਕੁ ਹੋਵੇ ਕਿ ਉਹ ਚੀਰ ਉਹਦਾ ਖੁੱਲ੍ਹ ਜਾਏ ਉੱਤੋਂ, ਤੇ ਫਾਨਾ ਬੰਦਾ ਜ਼ੋਰ ਨਾਲ ਹਿਲਾਵੇ ਤੇ ਹਿੱਲ ਸਕੇ। ਉਹ ਕਹਿੰਦੇ ਠੀਕ ਆ। ਫਿਰ ਕੀ ਹੋਊਗਾ? ਕਹਿੰਦਾ ਤੁਸੀਂ ਇੰਨਾ ਕੰਮ ਕਰਕੇ ਆ ਜਾਓ। ਉਹਨਾਂ ਕੀ ਕੀਤਾ, ਇੱਦਾਂ ਹੀ ਸ਼ਾਮ ਨੂੰ ਲੱਕੜ ਚੀਰ ਕੇ ਤੇ ਉਹ ਫਾਨਾ ਵਿੱਚ ਫਸਾਇਆ, ਚਲੇ ਗਏ। ਉਹ ਪਿੱਛੋਂ ਬਾਂਦਰ ਜੋ ਆਏ ਰਾਤ ਨੂੰ, ਆਪਣੇ ਹੱਸਵੇ ਆਦਤ ਖੇਡਾਂ ਖੇਡਦੇ ਰਹੇ, ਉੱਤੇ ਚੜ੍ਹ ਗਏ ਉਹ ਟੱਟੀ ਪਿਸ਼ਾਬ ਕਰਨ। ਉਹਨਾਂ ਨੂੰ ਉਹ ਲੱਕੜ ਦੇ ਵਿੱਚ ਦੀ ਜਿਹੜਾ ਚੀਰ ਸੀ ਉਹ ਖੁੱਲ੍ਹਿਆ ਹੋਇਆ ਜਗ੍ਹਾ ਲੱਭ ਗਈ, ਤੇ ਉਹਦੇ ਵਿੱਚ ਦੀ ਟੱਟੀ ਪਿਸ਼ਾਬ ਕਰਨ। ਉਹ ਕਰਦੇ ਕਰਦੇ ਇੱਕ ਬਾਂਦਰ ਜੋ ਉੱਤੇ ਬੈਠਾ ਬਹਿ ਕੇ ਤੇ ਉਹ ਫਾਨੇ ਨੂੰ ਫੜ ਕੇ ਇੱਦਾਂ ਹਿਲਾਉਣ ਲੱਗ ਪਿਆ। ਫਾਨਾ ਜੋ ਹਿੱਲੇ, ਉਹ ਦੂਸਰੇ ਵੀ ਦੇਖ ਕੇ ਚਾਰ ਨਾਲ ਬਹਿ ਗਏ, ਇੱਕ ਉੱਧਰ ਬਹਿ ਗਿਆ, ਇੱਕ ਉੱਧਰ ਬਹਿ ਗਿਆ। ਲੈ ਕੇ ਤੇ ਭਾਈ ਬੰਦੇ ਇੱਦਾਂ ਹੀ ਕਰਦੇ ਸੀ, ਇੱਕ ਉੱਧਰੋਂ ਖਿੱਚਦਾ ਸੀ, ਇੱਕ ਉੱਧਰੋਂ ਖਿੱਚਦਾ ਸੀ, ਇੱਦਾਂ ਉਹ ਲੱਕੜ ਚੀਰਦੇ ਸੀ। ਉਹ ਫਾਨੇ ਨੂੰ ਹਿਲਾਉਂਦੇ ਰਹੇ, ਫਾਨਾ ਹਿਲਦਾ ਹਿਲਦਾ ਤਾਂ ਨਿਕਲਦਾ ਆਇਆ, ਲੱਕੜ ਦਾ ਚੀਰ ਘੁੱਟਿਆ ਗਿਆ, ਕਪੂਰੇ ਵਿੱਚ ਫਸ ਗਏ ਦੋਨਾਂ ਬਾਂਦਰਾਂ ਦੇ।
ਜੋ ਕਪੂਰੇ ਵਿੱਚ ਫਸੇ ਨਾ ਉਹ ਤਾਂ ਮਾਰਨ ਚੀਕਾਂ ਕੀ ਕਾਰਨ ਉੱਥੇ ਬਾਕੀ ਭੱਜ ਗਏ ਡਰਦੇ ਵੀ ਇਹ ਇਹਨਾਂ ਨੂੰ ਕਿਹੜੀ ਫਾਂਸੀ ਲੱਗ ਗਈ। ਉਹ ਵਿਚਾਰੇ ਸਾਰੀ ਰਾਤ ਹੀ ਉੱਥੇ ਫਸੇ ਰਹੇ। ਉਹ ਸਵੇਰੇ ਆਏ ਨਾ ਜਦੋਂ ਮਿਸਤਰੀ ਉੱਤੇ ਕੰਮ ਕਰਨ, ਉਹਨਾਂ ਨੇ ਆ ਕੇ ਵੇਖਿਆ ਵੀ ਦੇਖਣ ਦੂਰੋਂ ਤੇ ਬੰਦ ਠੇ, ਕਹਿੰਦੇ ਅੱਜ ਤਾਂ ਜਾਂਦੇ ਨਹੀਂ ਹੈਗੇ, ਸੌਰੀ ਦੇ ਆਕੜ ਗਏ ਪਤਾ ਨਹੀਂ। ਉਹ ਜਦੋਂ ਆ ਕੇ ਵੇਖਿਆ ਤੇ ਉਹਨਾਂ ਦੇ ਵਿੱਚ ਕਪੂਰੇ ਫਸੇ ਹੋਏ, ਫਾਨਾ ਥੱਲੇ ਡਿੱਗਿਆ ਹੋਇਆ। ਉਹ ਹੁਣ ਕਹਿੰਦੇ ਹਾਂ ਵੀ ਸੁਣਾਓ ਮੁੜ ਕੇ ਕਰੋਗੇ ਇੱਦਾਂ ਕੰਮ। ਬਾਂਦਰ ਬੜਾ ਸਿਆਣਾ ਹੈ, ਇਨਸਾਨੀ ਨਕਲ ਬੜੀ ਜਲਦੀ ਲਾਉਂਦਾ। ਉਹ ਦੂਰੋਂ ਹੀ ਹੱਥ ਬੰਨ੍ਹ ਕੇ ਬਹਿ ਕੇ ਕਹਿੰਦਾ ਮਾਫੀ ਦੇ ਦਿਓ, ਮੁੜ ਕੇ ਨਹੀਂ ਅਸੀਂ ਇੱਦਾਂ ਕਰਦੇ। ਉਹ ਕਹਿੰਦੇ ਨਹੀਂ ਤੁਸੀਂ ਮੁੜ ਕੇ ਫੇਰ ਕਰੋਗੇ, ਰੋਜ਼ ਤੁਸੀਂ ਆ ਗਏ ਇਹਦੇ ਤੇ ਗੰਦ ਮਾਰਦੇ ਆ। ਉਹ ਸਿਰ ਮਾਰੀ ਜਾਣ ਬਾਂਦਰ, ਕਹਿੰਦੇ ਨਹੀਂ ਮੁੜ ਕੇ ਨਹੀਂ ਕਰਦੇ, ਸਾਡੀ ਤੋਬਾ। ਉਹ ਕਹਿੰਦੇ ਅੱਛਾ ਅੱਜ ਛੱਡ ਦਈਏ ਫਿਰ ਚਲੇ ਜਾਓਗੇ, ਕਹਿੰਦੇ ਹਾਂ ਛੱਡ ਦਿਓ। ਉਹ ਬਾਂਦਰਾਂ ਕੀ ਕੀਤਾ, ਉਹਨਾਂ ਨੇ ਮਿਸਤਰੀਆਂ ਨੇ ਉਹ ਫਾਨਾ ਵਿੱਚ ਲਾਇਆ। ਜਦੋਂ ਚੀਰ ਖੋਲ੍ਹਿਆ ਤੇ ਉਹਨਾਂ ਵਿਚਾਰਿਆਂ ਦੇ ਕਪੂਰੇ ਢਿੱਲੇ ਹੋਏ, ਜਾਨ ਛੁੱਟੀ, ਉਹ ਛਾਲ ਮਾਰ ਕੇ ਥੱਲੇ ਉਤਰੇ। ਉਹਨਾਂ ਕੀ ਕੀਤਾ, ਉਹ ਲੱਕੜ ਚੀਰਨ ਲੱਗ ਪਏ ਮਿਸਤਰੀ, ਤੇ ਬਾਂਦਰ ਨਾ ਫਿਰ ਥੋੜ੍ਹੀ ਦੂਰ ਜਾ ਕੇ ਬੈਠ ਗਿਆ। ਉਹ ਵਿਚਾਰੇ ਇੱਕ ਦੂਏ ਦੇ ਕਪੂਰਿਆਂ ਨੂੰ ਹਿਲਾਉਣ, ਹੌਲੀ ਹੌਲੀ ਉਹ ਠੀਕ ਹੋਏ। ਜਦੋਂ ਮਾੜੇ ਮੋਟੇ ਟੁਰਨ ਜੋਗੇ ਹੋਏ ਤੇ ਉਹਨਾਂ ਨੇ ਕੱਪੜੇ ਲਾ ਕੇ ਆਪਣੇ ਸਿਰ ਦੇ ਸਾਫੇ ਤੇ ਰੋਟੀਆਂ ਇੱਕ ਪਾਸੇ ਰੱਖੀਆਂ ਹੋਈਆਂ ਸੀ। ਉਹਨਾਂ ਦੋਨਾਂ ਬਾਂਦਰਾਂ ਕੀ ਕੀਤਾ, ਜਾ ਕੇ ਨਾ ਉਹ ਇੱਕ ਸਾਫਾ ਚੱਕਿਆ ਉਹਨਾਂ ਦਾ, ਮਿਸਤਰੀਆਂ ਦਾ ਸਾਫਾ ਚੁੱਕ ਕੇ ਤੇ ਜੰਗਲ ਨੂੰ ਭੱਜ ਗਏ। ਉਹ ਮਿਸਤਰੀ ਮਗਰ ਬਾਂਦਰ ਅੱਗੇ ਉਹ ਦੇਖਣ ਵੀ ਲੈ। ਅੱਗੇ ਤਾਂ ਸਾਡਾ ਇੱਦਾਂ ਉਹ ਕਰਦੇ ਸੀਗੇ, ਅੱਜ ਉੱਧਰੋਂ ਕੋਈ ਕੰਮ ਘੱਟ ਪਿਆ, ਅੱਗੇ ਮਾਫੀਆਂ ਮੰਗਦੇ ਸੀ, ਹੁਣ ਸਾਰੇ ਕੱਪੜੇ ਲੈ ਕੇ ਭੱਜ ਗਏ। ਉਹ ਖੈਰ ਬਾਂਦਰਾਂ ਨਾਲ ਕਿੱਥੋਂ ਰਲ ਹੋਣਾ ਸੀ। ਉਹ ਆ ਕੇ ਆਪਣਾ ਕੰਮ ਕਰਨ ਲੱਗ ਪਏ। ਬਾਂਦਰ ਥੋੜ੍ਹੀ ਦੇਰ ਤੋਂ ਬਾਅਦ ਵਾਪਸ ਆਏ ਤੇ ਇੱਕ ਬਾਂਦਰ ਜਿਹੜਾ ਨਾ ਉਹਨੇ ਮਗਰੀ ਲਾਈ ਹੋਈ ਜੰਗਲ ਦੇ ਵਿੱਚੋਂ ਸੇਬ ਤੋੜ ਕੇ, ਉਹ ਜਿੱਦਾਂ ਦੇ ਵੀ ਫਰੂਟ ਸੀਗੇ ਉਹ ਤੋਂ ਤੋੜ ਕੇ ਚੰਗੇ ਫਰੂਟ ਦੇ ਵਾਹ ਪੰਡ ਬੰਨੇ ਹੋਏ, ਮਗਰ ਧੂਈ ਆਵੇ ਤੇ ਨਾਲੇ ਜਦੋਂ ਦੇਖਿਆ ਨਾ ਸਾਹਮਣੇ ਹੋ ਗਿਆ ਤੇ ਖੜਾ ਹੋ ਕੇ ਲੱਤਾਂ ਦੇ ਉੱਤੇ ਕੂਕਾਂ ਮਾਰੇ, ਚੀ ਵੀ ਇੱਧਰ ਦੇਖੋ, ਮਿਸਤਰੀਆਂ ਨੂੰ ਆਵਾਜ਼ਾਂ ਮਾਰੇ। ਬਾਂਦਰਾਂ ਦੀ ਫਾਂਸੀ ਤੋਂ ਜਾਨ ਛੁੱਟੀ ਸੀ। ਉਹ ਵਿਚਾਰੇ ਖੁਸ਼ ਹੋ ਗਏ ਨਾ, ਉਹਨਾਂ ਨੂੰ ਇਨਾਮ ਦੇਣਾ ਚਾਹੁੰਦੇ ਸੀ। ਉਹ ਜਦੋਂ ਮਿਸਤਰੀਆਂ ਨੇ ਦੇਖਿਆ ਤਾਂ ਉਹ ਕਹਿੰਦੇ ਵੀ ਉਹ ਕੀ ਕਰਦਾ ਬਾਂਦਰ ਖੜਾ। ਉਹ ਕੱਪੜਾ ਤਾਂ ਨੂੰ ਕੀਤਾ, ਕਹਿੰਦੇ ਕੱਪੜਾ ਦੇਣ ਆਇਆ। ਉਹ ਖੈਰ ਨੱਠੇ ਜਦੋਂ ਗਏ ਤੇ ਉਹ ਬਾਂਦਰ ਪਾਸੇ ਹੋ ਕੇ ਬਹਿ ਗਿਆ। ਉਹਨਾਂ ਨੇ ਕੱਪੜਾ ਚੱਕਿਆ ਤਾਂ ਉਹ ਚੰਗੀ ਪੰਡ ਬੰਨੀ ਹੋਈ ਫਰੂਟਾਂ ਦੀ। ਕਹਿੰਦੇ ਲੈ ਹੁਣ ਬਣੀ ਨਾ ਗੱਲ। ਤੇ ਅੱਜ ਇਹ ਇਹਨਾਂ ਨੂੰ ਫਾਹੇ ਚੜ੍ਹਦੇ ਪਏ ਸੀ, ਅੱਜ ਛੜਾਇਆ ਤੇ ਅੱਜ ਦੇਖੋ ਆਪਣੀਆਂ ਖਿਦਮਤਾਂ ਕਰਦੇ ਆ। ਉਹ ਇੱਕ ਨੇ ਤਾਂ ਇਹ ਕੰਮ ਕੀਤਾ, ਦੂਸਰਾ ਜਿਹੜਾ ਸੀਗਾ ਉਹਨੇ ਨਾ ਐਡਾ ਕਿ ਪੱਥਰ ਲੈ ਕੇ ਆਇਆ ਜੰਗਲ ਦੇ ਵਿੱਚ, ਉਹ ਉਹਨਾਂ ਨੂੰ ਦੇਵੇ। ਉਹ ਮਿਸਤਰੀ ਕਹਿਣ ਅਸੀਂ ਇਹ ਕੀ ਕਰਨਾ। ਉਹ ਇੰਨਾ ਕਿ ਛੋਟਾ ਜਿਹਾ ਪੱਥਰ ਸੀਗਾ, ਉਹ ਕੀ ਕਰਦਾ ਆਇਆ, ਭੱਜ ਕੇ ਆ ਕੇ ਤੇ ਉਹ ਬੰਦੇ ਦੀ ਜੇਬ 'ਚ ਪਾ ਤਾ। ਉਹ ਇੱਕ ਫਰੂਟ ਲਾਇਆ ਸੀ, ਇੱਕ ਉਹ ਪੱਥਰ ਪਾ ਗਿਆ ਜੇਬ ਦੇ ਵਿੱਚ। ਉਹ ਖੈਰ ਸਿੱਧਾ ਵਕਤ ਸੀ, ਸਿੱਧੇ ਬੰਦੇ ਸੀਗੇ, ਉਹਨਾਂ ਨੇ ਜੇਬ 'ਚ ਪੱਥਰ ਉੱਤੇ ਸੀਗਾ। ਆ ਕੇ ਜੇਬ ਦੇ ਵਿੱਚ ਸੀਗਾ ਚਾਕੂ ਲੋਹੇ ਦਾ। ਉਹਨਾਂ ਚਾਕੂ ਦੇ ਨਾਲ ਸੇਬ ਸੂਬ ਕੱਟ ਕੁੱਟ ਕੇ ਖਾਧੇ। ਮੁੜ ਕੇ ਪੱਥਰ ਵੀ ਜੇਬ 'ਚ, ਚਾਕੂ ਵੀ ਜੇਬ 'ਚ ਪਾ ਲਿਆ, ਆਪਣਾ ਕੰਮ ਕਰ ਲਾ ਪਏ। ਬਾਕੀ ਫਰੂਟ ਸਾਂਭ ਕੇ ਰੱਖ ਲਿਆ। ਬਾਂਦਰ ਚਲੇ ਗਏ। ਸ਼ਾਮੀ ਕੰਮ ਮੁੱਕਿਆ, ਹਸਬੇ ਆਦਤ ਉਹਨਾਂ ਨੇ ਫਿਰ ਫਾਨਾ ਫਸਾਤਾ ਉਹਦੇ ਵਿੱਚ। ਤੇ ਥੋੜ੍ਹੀ ਦੂਰ ਇੱਕ ਨਦੀ ਵਗਦੀ ਸੀ ਰਸਤੇ ਦੇ ਵਿੱਚ ਉਹਨਾਂ ਦੇ। ਉਹ ਫਾਨਾ ਫਸਾ ਕੇ ਜਦੋਂ ਚਲੇ ਗਏ ਤੇ ਬਾਂਦਰ ਰਾਤ ਨੂੰ ਆਏ ਜਦੋਂ, ਤੇ ਉਹ ਜਿਹੜੇ ਸਿਆਣੇ ਦੋਨੇ ਬਾਂਦਰ ਸੀ ਨਾ, ਉਹਨਾਂ ਨੇ ਲੱਕੜ ਦੇ ਕੋਲ ਬੈਠ ਕੇ ਤੇ ਸਾਰਿਆਂ ਨੂੰ ਹਟਾਉਂਦੇ ਰਹੇ ਡੰਡਾ ਲੈ ਕੇ ਵੀ ਨੇੜੇ ਨਾ ਆਇਓ ਕੋਈ ਵੀ। ਉਹਨਾਂ ਨੇ ਬਜਾਏ ਗੰਦ ਮਾਰਨ ਦੇ ਉਹਨਾਂ ਨੂੰ ਰੋਕਿਆ ਗਾਂਹ ਵਾਸਤੇ, ਉਹਨਾਂ ਦਾ ਤਹਫ਼ੁਜ਼ ਕਰਨ ਲੱਗ ਪਏ। ਇਹ ਯਾਨੀ ਇਨਸਾਨ ਨਾਲੋਂ ਹੁਣ ਦੇਖੋ ਬਾਂਦਰ ਦੀ, ਜਾਨਵਰ ਦੀ ਅਕਲਮੰਦੀ ਦੀ ਗੱਲ ਹੈ। ਉਹਨੂੰ ਮੁਸੀਬਤ ਤੋਂ ਛੁਡਾਇਆ ਤੇ ਉਹਨੇ ਇਨਸਾਨ ਨਾਲ ਕੀ ਭਲਾ ਕੀਤਾ। ਅੱਛਾ ਉਹ ਥੋੜ੍ਹੀ ਦੂਰ ਗਏ ਨਾ, ਜਦੋਂ ਮਿਸਤਰੀ ਜਾਂਦੇ ਹੋਏ ਰਸਤੇ ਦੇ ਵਿੱਚ ਤੇ ਕਹਿਣ ਲੱਗੇ ਵੀ ਨਹਾ ਲਈਏ, ਨਹਾ ਕੇ ਘਰ ਜਾਂਦੇ ਹੁੰਦੇ ਸੀ। ਉਹਨਾਂ ਕੀ ਕੀਤਾ, ਉਹਦੇ ਕੱਪੜੇ ਖੋਲ੍ਹੇ, ਕੱਪੜੇ ਖੋਲ੍ਹ ਕੇ ਤੇ ਜਦੋਂ ਲੱਗੇ ਨਾ ਨਹਾਉਣ ਤੇ ਉਹ ਜੇਬ ਦੇ ਵਿੱਚੋਂ ਉਹਦੇ ਪੱਥਰ ਡਿੱਗਿਆ ਉੱਥੇ, ਕੱਪੜੇ ਖੋਲ੍ਹਣ ਲੱਗੇ ਤੇ ਜਦੋਂ ਡਿੱਗਿਆ ਉਹਨੇ ਚੱਕ ਕੇ ਨਹਿਰ 'ਚ ਮਾਰਿਆ। ਕਹਿੰਦਾ ਆਹ ਕੀ ਸਾਡੀ ਢੂਏ 'ਚ ਦੇ ਦਿੱਤਾ, ਕਹਿੰਦਾ ਬਾਂਦਰਾਂ ਨੇ ਆ ਕੇ। ਆਪ ਵੀ ਨਹਿਰ 'ਚ ਵੜ ਕੇ ਨਹਾਤਾ ਨਹਾ ਕੇ ਤੇ ਮੁੜ ਕੇ ਕੱਪੜੇ ਪਾਏ। ਜਦੋਂ ਕੱਪੜੇ ਪਾਉਣ ਲੱਗਾ ਤੇ ਚਾਕੂ ਡਿੱਗ ਪਿਆ। ਜਦੋਂ ਚਾਕੂ ਚੱਕ ਕੇ ਦੇਖਿਆ, ਚਾਕੂ ਸਾਰਾ ਸੋਨੇ ਦਾ ਬਣਿਆ ਹੋਇਆ। ਉਹ ਦੇਖੇ ਵੀ ਇਹ ਕੀ। ਉਹ ਫਿਰ ਉਹਨਾਂ ਨੂੰ ਅਕਲ ਆਈ ਵੀ ਇਹਦਾ ਪਾਰਸ ਦਾ ਪੱਥਰ ਸੀ। ਪਾਰਸ ਜਿਹੜਾ ਉਹਦੀ ਉਸ ਪੱਥਰ ਦੀ ਖਾਸੀਅਤ ਹੈ ਕਿ ਲੋਹੇ ਦੇ ਨਾਲ ਇਹ ਰਗੜ ਲੱਗ ਜਾਏ, ਮਸ ਹੋ ਜਾਏ ਤੇ ਲੋਹੇ ਨੂੰ ਸੋਨਾ ਬਣਾ ਦਿੰਦਾ। ਜਦੋਂ ਉਹਨਾਂ ਨੇ ਚਾਕੂ ਦੇਖਿਆ ਤੇ ਉਹਨਾਂ ਨੂੰ ਪਛਤਾਵਾ ਲੱਗ ਗਿਆ ਵੀ ਉਹ ਸਾਡੀ ਅਕਲ ਨੇ ਕੰਮ ਨਹੀਂ ਕੀਤਾ, ਉਹ ਤਾਂ ਪਾਰਸ ਸੀ। ਜਿਉਂ ਵਿਚਾਰੇ ਲੱਗੇ ਡੁੱਬੀਆਂ ਮਾਰ ਕੇ ਲੱਭਣੋਂ, ਕਿੱਥੋਂ ਲੱਭਣਾ ਸੀ ਮੁੜ ਕੇ, ਉਹ ਤਾਂ ਨਾ ਲੱਭਿਆ। ਖੈਰ ਉੱਥੋਂ ਕੱਪੜੇ ਕੁਪੜੇ ਪਾਏ, ਘਰ ਚਲੇ ਗਏ।
ਦੂਸਰੇ ਦਿਨ ਆ ਕੇ ਦੇਖਿਆ ਤੇ ਬੜੀ ਸਫਾਈ ਸੁਥਰਾਈ ਉੱਥੇ ਹੋਈ ਹੋਈ ਤੇ ਕਿਸੇ ਜਾਨਵਰ ਨੇ ਉੱਥੇ ਟੱਟੀ ਪਿਸ਼ਾਬ ਨਾ ਕੀਤਾ। ਕਹਾਣੀ ਇੰਨੀ ਕੀ ਆ, ਮਤਲਬ ਇਹਦੇ ਤੋਂ ਇੱਕ ਸਬਕ ਮਿਲਦਾ ਇਨਸਾਨ ਨੂੰ ਕਿ ਇਨਸਾਨ ਵੀ ਇਸ ਤਰ੍ਹਾਂ ਜਦੋਂ ਕੋਈ ਬੰਦਾ ਭਲਾ ਕਰ ਦੇਵੇ ਨਾ ਤੇ ਉਹਦੀ ਕਦਰ ਕਰਨੀ ਚਾਹੀਦੀ ਆ। ਜਾਨਵਰ ਹੋ ਗਏ, ਉਹਨਾਂ ਦੇ ਨਾਲ ਜਦੋਂ ਉਹਨਾਂ ਨੇ ਭਲਾ ਕੀਤਾ, ਉਹ ਅਗਰ ਨੁਕਸਾਨ ਕਰਦੇ ਸੀ ਉਹਨਾਂ ਨੇ ਨੁਕਸਾਨ ਦੀ ਸਜ਼ਾ ਪਾਈ। ਜਦੋਂ ਫਿਰ ਇਨਸਾਨ ਨੇ ਉਹਨਾਂ ਨਾਲ ਭਲਾ ਕੀਤਾ, ਭਲੇ ਦਾ ਸਿਲਾ ਜਾਨਵਰਾਂ ਨੇ ਉਹਨੂੰ ਕੀ ਦਿੱਤਾ। ਤੇ ਅੱਜ ਦਾ ਇਨਸਾਨ ਜਿਹੜਾ ਇਨਸਾਨ ਹੋ ਕੇ ਭਲੇ ਦਾ ਸਿਲਾ ਕੀ ਦਿੰਦਾ, ਇਹ ਤੁਸੀਂ ਆਪ ਜਾਣਦੇ ਆ ਅੱਜ ਦੇ ਵਕਤ ਦੇ ਵਿੱਚ। ਤੇ ਇਸ ਕਹਾਣੀ ਦੇ ਉੱਤੋਂ ਸਬਕ ਸਿੱਖ ਕੇ ਤੇ ਸਾਨੂੰ ਜਿਹੜਾ ਨਾ ਭਲੇ ਕਰਨ ਵਾਲੇ ਦੇ ਨਾਲ ਭਲਾ ਹੀ ਕਰਨਾ ਚਾਹੀਦਾ। ਤੁਹਾਡੀ ਮਿਹਰਬਾਨੀ ਹੋਊਗੀ। ਮੇਰੀ ਤਰਫੋਂ ਤਮਾਮ ਸਾਰੇ ਦੋਸਤਾਂ ਵਾਸਤੇ ਖੈਰ ਦੀ ਦੁਆ। ਅੱਲਾਹ ਪਾਕ ਸਾਰਿਆਂ ਦੇ ਉੱਤੇ ਰਹਿਮਤਾਂ ਤੇ ਬਰਕਤਾਂ ਨਾਜ਼ਲ ਫਰਮਾਏ। ਸਾਡੇ ਮੁਲਕ ਦੀ ਅੱਲਾਹ ਪਾਕ ਖੈਰ ਫਰਮਾਏ। ਅੱਲਾਹ ਹਾਫਿਜ਼।